अस्सलाम वालेकुम। तुहाडा वीर शफकत बारी मैं सदके मैं वारी अजीज़ा ने मन वड्डे आंदे भी शेर की खुराक मास हुंदा है। शेरां दे किहड़े शिकार रह गए, हुण शिकार ही गिद्दड़ करते पे ने। इन्नी उम्र हो गई आपां सुनते रहने भी सियाणे आंदे ने गल बंदा उत्थे करे जिथे बंदे की कोई गल सुनने वाला होवे। लै बंदा पूछे भी गल्लां हुण जाके असीं बाहर दे मुल्कां च करिए ते इत्थे अपनी जिन्नी कोई सुनवाई हुंदी पई है साडी ਉਹ ਅਸੀਂ ਅੱਖਾਂ ਨਾਲ ਵੇਖੀ ਵੀ ਜਾਂਦੇ ਹਾਂ ਤੇ ਕੰਨਾਂ ਨਾਲ ਸੁਣੀ ਵੀ ਜਾਂਦੇ ਹਾਂ। ਤੇ ਪਾਣੀ ਦੇ ਅੰਦਰ ਜਿਹੜੀਆਂ ਵੱਡੀਆਂ ਮੱਛੀਆਂ ਹਨ ਨਾ ਉਹ ਛੋਟਿਆਂ ਪੂੰਗਿਆਂ ਨੂੰ ਖਾ ਜਾਂਦੀਆਂ ਨੇ ਤੇ ਅਸੀਂ ਉਹ ਛੋਟੇ ਪੂੰਗੇ ਬਣੇ ਪਏ ਹਾਂ। ਹੜੱਪ ਬਸ ਕੀਤੀ ਆਂਦੇ ਨੇ ਤੇ ਮਾਰ ਖੋਰੀ ਹੈ ਜਿੰਦਾ ਜਿੱਥੇ ਕੋ ਜਿੰਨਾ ਦਾ ਲੱਗਦਾ ਹੈ ਉਹ ਮਾਫੀ ਨਹੀਂ ਦਿੰਦਾ। ਆ ਸਾਰਾ ਦੇ ਡੰਗਰਾਂ ਨੂੰ ਪੱਠੇ ਪਾਵੀ ਦੇ ਨੇ ਤੇ ਦੁੱਧ ਦਾ ਰੇਟ ਵੇਖ ਲਓ ਵੀ ਉਹ ਨੈਸਲੇ ਦੇ ਪਾਣੀ ਦੇ ਬਰਾਬਰ ਵੀ ਨਹੀਂ ਹੈ। ਅੱਗੋਂ ਹਿਸਾਬ ਵਿੱਚ ਬੰਦਾ ਪਿਆ ਦਾ ਵੀ ਮੈਂ ਦੁੱਧ ਦਾ ਹਿਸਾਬ ਕੀਤਾ ਹੈ ਤੇ ਉਹ 8 ਸਿਰ ਵਿੱਚ ਦੁੱਧ ਹੀ ਨਹੀਂ ਰਲਦਾ ਪਿਆ। ਉਹ ਅੱਗੇ ਖੂਹਾਂ ਢਾਰੀਆਂ ਤੇ ਬਾਬੇ ਬਜ਼ੁਰਗ ਦੁੱਧ ਦਿੰਦੇ ਸੀ ਨਾ ਤੇ ਉਹ ਵਰੀ ਲੈ ਕੇ ਤੁਹਾਨੂੰ ਗੱਡੀ ਪਾ ਲੈਣੀ ਆ। 2 ਸਿਰ ਦਿੱਤਾ 4 ਸਿਰ ਦਿੱਤਾ ਉਹ ਹਿਸਾਬ ਸੌਖਾ ਹੋ ਜਾਂਦਾ। ਹੁਣ ਪੈਨਸਲ ਕਾਪੀ ਦਾ ਹਿਸਾਬ ਹੈ। ਕਈਆਂ ਨੇ ਤਾਂ ਰੱਖੀ ਹੋਈ ਕੱਚੀ ਪੈਨਸਲ ਹੈ ਜਿਲੇ ਮਰਜ਼ੀ ਮਿਟੇ ਕੇ ਜੋ ਮਰਜ਼ੀ ਲਿਖ ਲਵੋ ਤੇ ਮਾਫੀ ਕੋਈ ਵੀ ਨਹੀਂ ਦਿੰਦਾ ਪਿਆ। ਤੇ ਹਰ ਕੰਮ ਦਾ ਉਸਤਾਦ ਹੈ। ਇੱਥੇ ਕੰਮ ਹੀ ਬੇਉਸਤਾਦਾ ਚੱਲਿਆ ਹੋਇਆ ਹੈ। ਇਹ ਤਾਂ ਉਹ ਗੱਲ ਹੋਈ ਨਾ ਵੀ ਜਿਵੇਂ ਆ ਕੋਈ ਐਂਕਰ ਨਹੀਂ ਹੁੰਦੇ ਜਿਹੜੇ ਏਡੇ ਏਡੇ ਮੈਕ ਲੈ ਕੇ ਤੇ ਬੰਦੇ ਦੇ ਅੱਗੇ ਕਰਕੇ ਸਵਾਲ ਜਵਾਬ ਕਰਦੇ ਨੇ। ਉਹ ਅਸੀਂ ਮੂੰਹ ਵਿੱਚ ਪਾਉਂਦੇ ਨੇ ਭਾਵੇਂ ਸਾਗੇ 'ਚ ਵੜ ਜਾਵੇ। ਉਹ ਇੱਕ ਬੰਦੇ ਦੇ ਸਵਾਲ ਜਵਾਬ ਕੀਤੀ ਜਾਵੇ ਤੇ ਉਹ ਉਹਨੂੰ ਆਖੇ ਵੀ ਤੈਨੂੰ ਵੱਡਿਆਂ ਦਾ ਨਾਂ ਹੀ ਤੈਨੂੰ ਤੇਰੇ ਉਸਤਾਦਾਂ ਦਾ ਨਾਂ ਹੀ ਤੇ ਮਾਫੀ ਦੇ ਦੇ ਇੰਨੀ ਮੈਨੂੰ ਨਾ ਸਖਤੀ ਕਰ। ਉਹ ਅਖੀਰ ਉਹ ਬੰਦਾ ਵੀ ਅੱਗੋਂ ਜਵਾਬ ਦੇਣ ਲੱਗ ਪਿਆ ਤੇ ਉਹ ਐਂਕਰ ਉਹਨੂੰ ਆਂਦਾ ਬਈ ਮੇਰੇ ਅੱਗੇ ਤਾਂ ਅੱਜ ਤੀ ਬੰਦਾ ਬੋਲਿਆ ਕੋ ਨਹੀਂ ਤੇ ਤੂੰ ਅੱਗੋਂ ਫਰ ਹੁਣ ਕੀਤੀ ਜਾਂਦਾ। ਤੇਰਾ ਉਸਤਾਦ ਕਿਹੜਾ? आखे मैं भी तेरे अंग बे उस्तादा ही हाँ।